ਤੁਸੀਂ ਇਹ ਗੱਲ ਛੇੜ ਹੀ ਲਈਏ ਤੇ ਉਸ ਵੇਲੇ ਜਿਹੜਾ ਐਜੂਕੇਸ਼ਨ ਸਿਸਟਮ ਸੀ, ਹਾਲਾਂਕਿ ਮਹਾਰਾਜ ਆਪ ਪੜ੍ਹੇ ਲਿਖੇ ਨਹੀਂ ਸਨ, ਲੇਕਿਨ ਜਿਹੜਾ ਉਹਨਾਂ ਦੇ ਦੌਰ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਸਿਸਟਮ ਤਰਤੀਬ ਦੇ ਰਹੇ ਨੇ ਉਹ ਕੀ ਸੀ ਜਿੰਦੀ ਖਾਤਰ ਪੰਜਾਬ ਦਾ ਲਿਟਰੇਸੀ ਰੇਟ ਜਿਵੇਂ ਤੁਸੀਂ ਦੱਸ ਰਹੇ ਹੋ 70% ਤੋਂ ਜ਼ਿਆਦਾ ਸੀ, 78%। ਔਰ ਪਿੰਡ ਐਸੇ ਸਨ ਕਿ ਜਿੰਦੇ 'ਚ 100% ਲਿਟਰੇਸੀ ਰੇਟ। ਬਿਲਕੁਲ ਐਸੇ। ਅੱਜ ਮਾਡਰਨ ਪੰਜਾਬ ਦੇ ਅੰਦਰ ਜਿੱਥੇ ਅਸੀਂ ਬੈਠੇ ਹਾਂ ਤੇ ਅੱਜ ਸਾਡਾ ਉਹ ਲਿਟਰੇਸੀ ਰੇਟ ਨਹੀਂ ਹੈ। ਉਹਨਾਂ ਨੇ ਲਿਖਿਆ ਕਿ ਮੇਰੇ ਆਉਣ ਤੋਂ ਪਹਿਲੇ ਫਲਾਣੇ ਪਿੰਡ 'ਚ ਇੰਨੇ % ਲੋਕ ਪੜ੍ਹੇ ਲਿਖੇ ਸਨ। ਤੇ ਚਕਚੂੜ ਦਾ ਸਿਰਫ ਜ਼ਿਕਰ ਕਰ ਲਈਏ ਕਿ ਅੱਜ ਆਫਟਰ 33 ਈਅਰਸ ਸਿਰਫ 6% ਲੋਕ ਪੜ੍ਹੇ ਲਿਖੇ ਨੇ, ਬਾਕੀ ਅਨਪੜ੍ਹ ਹੋ ਚੁੱਕੇ ਨੇ। ਉਹਨਾਂ ਨੇ ਆ ਕੇ ਸਾਡੀ ਲੈਂਗੁਏਜ ਖੋਈ, ਜਿਹੜਾ ਸਰਕਾਰੀ ਜ਼ਬਾਨ ਸੀ ਫਾਰਸੀ ਉਹ ਕੱਢ ਦਿੱਤੀ। ਹੁਕਮ ਹੋਇਆ ਕਿ ਜਿਹੜੇ ਇਹਨਾਂ ਦੇ ਨਾਲ ਭਈਆਂ ਦੀ ਫੌਜ ਆਈ ਸੀ ਜੀ UPCP ਤੋਂ, ਇਹਨਾਂ ਨੂੰ ਫਸਟ ਡੈਸਕ ਤੇ ਬਿਠਾਤਾ। ਹੁਕਮ ਹੋਇਆ ਕਿ ਇਨਕੇ ਸਾਥ ਉਰਦੂ में बात करो, ਪੰਜਾਬੀ 'ਚ ਗੱਲ ਕਰੋਗੇ ਤੁਹਾਡੀ ਗੱਲ ਨਹੀਂ ਸੁਣਨਗੇ। ਤੇ ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਕੋਈ ਪੰਜਾਬੀ ਚਲਾ ਗਿਆ ਉਹਦੇ ਨਾਲ ਗੱਲ ਕਰਨ ਵਾਸਤੇ ਜਾਂ ਆਪਣਾ ਦਰਖਾਸਤ ਲੈ ਕੇ ਗਿਆ ਤੇ ਉਹਨੂੰ ਉਰਦੂ ਨਹੀਂ ਆਉਂਦੀ, ਉਹਦੀ ਦਰਖਾਸਤ ਖਤਮ ਕਰ ਦਿੰਦੇ ਸਨ, ਰਿਜੈਕਟ ਕਰ ਦਿੰਦੇ ਸਨ। ਤੇ ਸਰਕਾਰੀ ਕੰਮ ਰੁਕ ਗਏ, ਅਦਾਲਤਾਂ 'ਚ ਕੰਮ ਰੁਕ ਗਏ, ਬੜੇ ਮਸਲੇ ਬਣ ਗਏ ਕਿ ਯਾਰ ਫਿਰ ਮਜਬੂਰਨ ਇਸ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਉਰਦੂ ਬੋਲਣੀ ਸਿੱਖੀ, ਉਰਦੂ ਬੋਲਣੀ ਮਜਬੂਰਨ, ਕਿਉਂਕਿ ਯਾਰ ਬਾਬੂ ਦੀ ਲੈਂਗੁਏਜ ਹੈ ਤੇ ਇਹਨੂੰ ਅਸੀਂ ਅਡਾਪਟ ਕਰ ਲਈਏ ਤੇ ਅਸੀਂ ਆਪਣੀ ਮਾਂ ਬੋਲੀ ਤੋਂ ਕੱਟੇ ਗਏ। ਇਹ ਬਕਾਇਦਾ ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਹੈ। ਅੱਛਾ, ਉਸ ਸਾਜ਼ਿਸ਼ ਦੇ ਪਿੱਛੇ ਸਿਰਫ ਇੱਕ ਮੁਰਕਾਤ ਨਹੀਂ ਹੈ, ਹੋਰ ਵੀ ਬੜੀ ਚੀਜ਼ਾਂ ਨੇ। ਕਲਚਰ ਤੋਂ ਕੱਟਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਨੂੰ ਦੀ ਉਹਦੀ ਲੈਗੇਸੀ ਨੂੰ ਇੱਕ ਹੇਟਰਡ ਵਾਸਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮਹਾਰਾਜਾ ਨੇ ਮੁਸਲਮਾਨਾਂ ਤੇ ਜ਼ੁਲਮ ਕੀਤਾ, ਮੁਸਲਮਾਨਾਂ ਦੀ ਔਰਤਾਂ ਨਾਲ ਜ਼ੁਲਮ ਕੀਤਾ, ਮਸਜਿਦਾਂ 'ਚ ਘੋੜੇ ਬੰਨੇ। ਜਬਕਿ ਮੈਂ ਜਨਾਬ ਅਰਜ਼ ਕਰ ਚੁੱਕਿਆ ਕਿ ਬਾਦਸ਼ਾਹ ਮਸਜਿਦ ਤੋਂ ਪਹਿਲੀ ਵਾਰੀ ਵਾਰ ਗੁਜ਼ਾਰ ਕਰਾਈ ਹੈ ਤੇ ਮਹਾਰਾਜਾ ਨੇ ਉਹਨੂੰ ਪਬਲਿਕ ਵਾਸਤੇ ਖੋਲ੍ਹਿਆ ਤੇ ਮੁਸਲਮਾਨਾਂ ਨੂੰ ਡੰਡੇ ਦੇ ਜ਼ੋਰ ਤੇ ਨਮਾਜ਼ ਪੜਾਈ ਹੈ ਇੱਥੇ। ਅੱਛਾ, ਇਹ ਮਤਲਬ ਮਹਾਰਾਜਾ ਰਣਜੀਤ ਸਿੰਘ ਨੇ ਬਾਦਸ਼ਾਹ ਮਸਜਿਦ ਵਿੱਚ ਪਹਿਲੀ ਵਾਰੀ ਨਮਾਜ਼ ਪੜਾਈ, ਪਹਿਲੀ ਵਾਰੀ ਇਜਤਮਾਈ ਈਦਗਾਹ ਦੇ ਤੌਰ ਤੇ ਇਸਤੇਮਾਲ ਹੋਈ 1811 ਦੇ ਵਿੱਚ ਈਦ ਉਲ ਫਿਤਰ ਤੇ। ਠੀਕ ਹੈ। ਤੇ ਹੁਕਮ ਹੋਇਆ ਕਿ ਤਮਾਮ ਮੁਸਲਮਾਨ ਇੱਥੇ ਆ ਕੇ ਨਮਾਜ਼ ਪੜ੍ਹਨ। ਮਗਰ ਪ੍ਰੋਬਲਮ ਇਹ ਬਣ ਗਿਆ ਕਿ ਮੁਸਲਮਾਨਾਂ ਨੂੰ ਆਦਤ ਸੀ ਆਪਣੇ ਘਰ ਦੇ ਸਾਹਮਣੇ ਦੀ ਮਸਜਿਦ, ਮਹੱਲੇ ਦੀ ਮਸਜਿਦ ਦੀ ਨਮਾਜ਼ ਪੜ੍ਹਨੀ, ਨੇੜੇ ਵਾਲੀ ਜਿਹੜੀ ਨੇੜੇ ਵਾਲੀ। ਈਦ ਉਲ ਜ਼ਹਾ ਆਈ ਹੈ ਤੇ ਹੁਕਮ ਹੋਇਆ ਲਾਹੌਰ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਤੇ ਤਾਲੇ ਪਾਓ ਤੇ ਤਮਾਮ ਮੁਸਲਮਾਨਾਂ ਨੂੰ ਸਿਪਾਹੀਆਂ ਦੇ ਜ਼ਰੀਏ, ਪੁਲਿਸ ਦੇ ਜ਼ਰੀਏ ਜਾਂ ਹਰਕਾਰਿਆਂ ਦੇ ਜ਼ਰੀਏ ਹੇਕ ਕੇ ਇੱਥੇ ਬਾਦਸ਼ਾਹ ਮਸਜਿਦ ਲੈ ਕੇ ਆਉਂਦੀ ਤੇ ਉਹਨਾਂ ਨੇ ਨਮਾਜ਼ ਪੜ੍ਹੀ। ਮੁਫਤੀ ਫੈਜ਼ੁੱਲਾ ਉਹਨਾਂ ਦੇ ਪਹਿਲੇ ਮੁਫਤੀ ਮੁਕਰਰ ਹੋਏ, ਉਹਦੀ ਤਨਖਾਹ ਲਈ ਗਈ। ਮਸਜਿਦ ਬਾਦਸ਼ਾਹ ਮਸਜਿਦ ਨੂੰ 41 ਰੁਪਏ ਗ੍ਰਾਂਟ ਦਿੱਤੀ ਜਾਂਦੀ ਸੀ। ਖਿਆਲ ਰੱਖੋ ਕਿ 7 ਰੁਪਏ ਤੋਲਾ ਸੋਨਾ ਸੀ। ਮਾਹਵਾਰ 41 ਰੁਪਏ ਬਾਦਸ਼ਾਹ ਮਸਜਿਦ ਨੂੰ ਦਿੰਦੇ ਸੀ, 41 ਰੁਪੀਸ ਪਰ ਮੰਥ। ਤੇ ਮੁਫਤੀ ਸਾਹਿਬ ਦੀ ਬੜੀ ਵੱਡੀ ਤਨਖਾਹ ਸੀ। ਤੇ ਇਹ ਤੇ ਵਾਰ ਗੁਜ਼ਾਰ ਕਰਾਈਏ ਮਹਾਰਾਜਾ ਰਣਜੀਤ ਸਿੰਘ ਨੇ। ਤਾਰੀਖ ਸਾਨੂੰ ਕੁਝ ਹੋਰ ਦੱਸੀ। ਹੁਣ ਸੋਨੇ ਦੀ ਗੱਲ ਸੁਣ ਲਓ। ਚਲੋ ਇਹਦੇ ਨਾਲ ਰਿਲੇਟ ਵੀ ਕਰਦੇ ਹੋ ਕਿ ਇਕਨੋਮਿਕ ਪੋਜੀਸ਼ਨ ਉਸ ਵੇਲੇ ਕੀ ਸੀ ਪੰਜਾਬ ਦੀ। ਪੰਜਾਬ ਇੱਕ ਅਮੀਰ ਤਰੀਨ ਮੁਲਕ ਸੀ। ਸਾਡੀ ਜਿੰਨੀ ਐਕਸਪੋਰਟ ਸਨ ਕਸ਼ਮੀਰ ਤੋਂ ਲੈ ਕੇ ਅਰੇਬੀਅਨ ਸੀ ਤੱਕ, ਇਹ ਸਾਰਾ ਸਾਡਾ ਰਸਤਾ ਦਰਿਆਈ ਇਸਤੇਮਾਲ ਹੁੰਦਾ ਸੀ। ਮੀਨਸ ਆਫ ਕਮਿਊਨੀਕੇਸ਼ਨ ਬੜੇ ਸਸਤੇ ਸਨ। ਫੋਲੋ ਕੀਤੀ ਮੇਰੀ ਗੱਲ ਜੀ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵਿੱਚ ਆਰਟੀਜ਼ਨਸ ਪੂਰੇ ਹਿੰਦੁਸਤਾਨ ਤੋਂ ਮੰਗਵਾਏ ਨੇ ਤੇ ਉਹਨਾਂ ਆਰਟੀਜ਼ਨਸ ਨੂੰ ਕਿਹਾ ਕਿ ਤੁਸੀਂ ਇੱਥੇ ਆਪਣਾ ਫਨ ਤਿਆਰ ਕਰੋ ਤੇ ਉਹ ਸਾਰਾ ਐਕਸਪੋਰਟ ਹੁੰਦਾ ਸੀ। ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਐਕਸਪੋਰਟ ਸੀ ਉਹ ਸੀ ਨੀਲ। ਠੀਕ ਹੈ। ਇਹ ਸਾਡੀ ਨੀਲੀ ਬਾਰ ਜਿਹੜੀ ਹੈ, ਉਹ ਕਾੜੇ ਦਾ ਇਲਾਕਾ, ਸਾਹੀਵਾਲ ਦਾ, ਦੁਨੀਆ ਦਾ ਸਭ ਤੋਂ ਬਿਹਤਰੀਨ ਨੀਲ ਇੱਥੇ ਗਰੋ ਹੁੰਦਾ ਸੀ। ਅੱਛਾ। ਤੇ ਲਾਹੌਰ ਦੇ ਵਿੱਚ ਆ ਕੇ ਉਹ ਨੀਲ ਟ੍ਰੀਟ ਹੋ ਕੇ ਰਿਫਾਈਨ ਹੁੰਦਾ ਸੀ। ਇਸ ਕਰਕੇ ਲਾਹੌਰੀਆਂ ਨੂੰ ਰੰਗਬਾਜ਼ ਵੀ ਕਹਿੰਦੇ ਨੇ, ਉਸ ਨੀਲ ਦਾ ਕਰਕੇ, ਬਸ ਨੀਲ ਦਾ ਕਰਕੇ, ਕਿਉਂਕਿ ਇਹ ਨੀਲ ਰੰਗ ਨੂੰ ਟ੍ਰੀਟ ਕਰਦੇ ਸਨ। ਤੇ ਉਹ ਸਾਰਾ ਨੀਲ ਸਾਡੇ ਟੈਕਸਟਾਈਲ ਦੀ ਐਕਸਪੋਰਟ, ਸਾਡੇ ਹੈਂਡੀਕ੍ਰਾਫਟ ਦੀ ਐਕਸਪੋਰਟ, ਸਾਡੇ ਕਾਲੀਨਾਂ ਦੀ ਇੱਥੇ ਬੇਸ਼ੁਮਾਰ ਫੈਕਟਰੀਆਂ ਲੱਗੀਆਂ। ਐਕਸਪੋਰਟ ਕਿੱਥੇ ਹੁੰਦੇ ਸਨ, ਕਿਹੜੇ ਕੰਟਰੀ? ਯੂਰਪ ਦੇ ਵਿੱਚ। ਠੀਕ ਹੈ। ਇਹ ਯੂਰਪ ਵਿੱਚ ਜਾਂਦਾ ਸੀ। ਇਹ ਤੁਸੀਂ ਜਿਹੜੀ ਜੀਨ ਪਾਈਏ ਡੈਨਮ ਦੀ,
ਇਹ ਹਾਲੈਂਡ ਦੇ ਵਿੱਚ ਜਿਹੜਾ ਕਲਰ ਹੈ, ਹਾਲੈਂਡ ਦੇ ਕੋਲ ਇੱਕ ਫੈਕਟਰੀ ਸੀ ਜਿਹੜਾ ਉਸ ਨੀਲ ਨੂੰ ਰਿਫਾਈਨ ਕਰਕੇ ਪੋਟਰੀਜ਼ ਵਾਸਤੇ ਕੱਢਦੀ ਸੀ। ਉਸ ਨੀਲ ਨੂੰ ਰਿਫਾਈਨ, ਇਹ ਜਿਹੜਾ ਸਿਲਸਿਲਾ ਸੀ ਮੁਗਲਾਂ ਦੇ ਟਾਈਮ ਤੋਂ ਚੱਲਿਆ ਸੀ। ਠੀਕ ਹੈ। ਨੀਲ ਦੇ ਪਹਿਲੀ ਜਿਹੜੀ ਮਸਲਾ ਜਿਸਲੇ ਬਣਿਆ ਕਿ ਅਕਬਰ ਦੌਰ ਦੇ ਵਿੱਚ ਨੀਲ ਤੇ ਟੈਕਸ ਲਾ ਦਿੱਤਾ ਸੀ ਤੇ ਨੀਲ ਦੀ ਗਰੋਥ ਘੱਟ ਹੋਈ। ਤਾਂ ਹੁਣ ਸਾਡੀ ਨੀਲੀ ਬਾਹਰ ਉਜੜ ਗਈ ਹੈ, ਉਹਦੇ ਵਿੱਚ ਕੋਈ ਨੀਲ ਨਹੀਂ ਉਗਾਉਂਦਾ ਤੇ ਹਾਂ, ਹੁਣ ਤਾਂ ਨਾਮ ਵੀ ਨਹੀਂ ਰਿਹਾ। ਨਾਮ ਵੀ ਨਹੀਂ ਰਿਹਾ। ਤੁਹਾਨੂੰ ਕਹਿਣ ਦਾ ਮਕਸਦ ਹੈ ਕਿ ਸਰ ਹਿਸਟਰੀ ਇਜ਼ ਅ ਡਿਫਰੈਂਟ ਸਬਜੈਕਟ, ਤੇ ਇਹਨੂੰ ਜਿਸ ਵੇਲੇ ਅਸੀਂ ਪੜ੍ਹਨੇ ਆ ਤੇ ਬੜਾ ਫਖਰ ਹੁੰਦਾ ਸਾਨੂੰ ਹਿਸਟਰੀ ਦੇ ਉੱਤੇ।